ਆਸਟ੍ਰੇਲੀਆ ਨੇ ਭਾਰਤ ਤੋਂ ਆ ਰਹੇ ਸਟੂਡੈਂਟ ਵੀਜ਼ਾ ਐਪਲੀਕੈਂਟਸ ਉਹਨਾਂ ਦੀ ਵੈਟਿੰਗ ਉਹਨਾਂ ਦੇ ਚੈੱਕਸ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ ਆ। ਭਾਰਤ ਨੂੰ ਹਾਈ ਰਿਸਕ ਕੈਟਾਗਰੀ ਵਾਲੀ ਮੁਲਕ ਦੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਆ। ਇਸ ਸੂਚੀ ਦੇ ਵਿੱਚ ਨੇਪਾਲ, ਬੰਗਲਾਦੇਸ਼ ਤੇ ਭੂਟਾਨ ਪਹਿਲਾਂ ਸ਼ਾਮਲ ਨੇ। ਇਹ ਨਵੀਂ ਜਿਹੜੀ ਕੈਟਾਗਰਾਈਜੇਸ਼ਨ ਆ ਇਹ ਉਸ ਟਾਈਮ ਦੇ ਉੱਤੇ ਆਈ ਆ ਜਦ ਸਾਊਥ ਏਸ਼ੀਅਨ ਮੁਲਕ ਦੇ ਵਿੱਚੋਂ 4 ਜਿਹੜੇ ਮੁਲਕ ਆ ਉਹ ਇਸ ਲਿਸਟ ਦੇ ਵਿੱਚ ਆ। ਸਿੰਪਲੀਫਾਈਡ ਸਟੂਡੈਂਟ ਵੀਜ਼ਾ ਫਰੇਮਵਰਕ ਦੇ ਜਿਹੜਾ ਉਹ ਤਹਿਤ 8 ਜਨਵਰੀ ਤੋਂ ਇਹਨਾਂ ਨੇ ਇਹ ਲਾਗੂ ਕਰ ਦਿੱਤੀ ਆ। ਜ਼ਿਆਦਾ ਰਿਸਕ ਕਿਉਂ ਆ? ਕਿਉਂਕਿ ਆਸਟ੍ਰੇਲੀਆ ਨੂੰ ਵੀ ਹੁਣੇ ਸ਼ੱਕ ਜਾਂ ਉਸ ਸ਼ੱਕ ਦੇ ਵਿੱਚ ਥੋੜ੍ਹੇ ਜਿਹੇ ਹੋਰ ਸਬੂਤ ਪ੍ਰਾਪਤ ਕਹਿ ਲਓ ਵੀ ਹੋਏ ਨੇ, ਜਿੱਥੋਂ ਇਹ ਪਤਾ ਲੱਗਦਾ ਵੀ ਜਿਹੜੇ ਭਾਰਤੀ ਮੂਲ ਦੇ ਸਟੂਡੈਂਟ ਉੱਥੇ ਆ ਰਹੇ ਨੇ ਉਹ ਨਕਲੀ ਦਸਤਾਵੇਜ਼ ਜਾਂ ਦੂਜੀਆਂ ਘੜੀਆਂ ਹੋਈਆਂ ਆਪਣੇ ਕੋਲੋਂ ਬਣਾਈਏ ਹੋਏ ਜਿਹੜੇ ਚੇਂਜਡ ਜਿਹੜੇ ਸਰਟੀਫਿਕੇਟ ਕਹਿ ਲਓ ਜਾਂ ਉਹ ਸਾਰਾ ਕੁਛ ਯੂਜ਼ ਕਰਦੇ ਆ ਰਹੇ ਨੇ। ਕਹਿੰਦੇ ਵੀ ਇਮਰਜਿੰਗ ਇੰਟੀਗ੍ਰਿਟੀ ਰਿਸਕਸ ਇਸ ਦੇ ਵਿੱਚ ਇਹਨਾਂ ਨੂੰ ਦੇਖਿਆ ਜਿਹੜਾ ਹੋ ਗਿਆ ਆ। ਆਸਟ੍ਰੇਲੀਅਨ ਸਰਕਾਰ ਕਹਿੰਦੀ ਆ ਵੀ ਅਸੀਂ ਚਾਹੁੰਦੇ ਹਾਂ ਵੀ ਜਿੰਨੇ ਵੀ ਸਟੂਡੈਂਟ ਆ ਉਹਨਾਂ ਨੂੰ ਇੱਕ ਵਧੀਆ ਸਟੱਡੀ ਐਕਸਪੀਰੀਅੰਸ ਜਿੰਨਾ ਚਿਰ ਵੀ ਉਹਨਾਂ ਨੇ ਆਸਟ੍ਰੇਲੀਆ 'ਚ ਰਹਿਣਾ ਆ ਉਹ ਮਿਲੇ ਤੇ ਨਾਲ ਹਾਈ ਕੁਆਲਿਟੀ ਐਜੂਕੇਸ਼ਨ ਉਹਨਾਂ ਨੂੰ ਪ੍ਰਾਪਤ ਹੋਵੇ।